ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ ਜੀ ਆਇਆਂ ਨੂੰ। ਅੱਜ ਦੇ ਪੰਜਾਬੀ ਵੀਲੌਗ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਨੂਰੀਨ ਕਿਉਂ ਰੋ ਰਹੀ ਹੈ। ਹਾਂਜੀ, ਨੂਰੀਨ ਕਿਉਂ ਰੋਂਦੀ ਪਈ ਹੈ ਤੇ ਸਾਡੀ ਨਲਾਇਕ ਬਾਜੀ ਮਰੀਮ ਕਿਉਂ ਹੱਸਦੀ ਪਈ ਹੈ। ਦੋਵਾਂ ਦੀ ਹਾਲਤ ਇੱਕੋ ਜਿਹੀ ਹੈ। ਜਿਹੜੀ ਰੋਂਦੀ ਹੈ ਉਹਨੂੰ ਇਹ ਨਹੀਂ ਪਤਾ ਮੈਂ ਹੱਸਦੀ ਹਾਂ, ਤੇ ਜਿਹੜੀ ਹੱਸਦੀ ਹੈ ਉਹਨੂੰ ਇਹ ਨਹੀਂ ਪਤਾ ਮੈਂ ਰੋਂਦੀ ਹਾਂ। ਬਹਰਹਾਲ ਗੱਲ ਸਮਝਣ ਦੀ ਕੋਸ਼ਿਸ਼ ਕਰਨੇ ਆ। ਇਹ ਕਿੱਸਾ ਨੂਰੀਨ ਦੇ ਰੋਣ ਦਾ ਇੱਥੋਂ ਸ਼ੁਰੂ ਹੋਇਆ ਕਿ ਪਾਕਿਸਤਾਨ ਦਾ ਇੱਕ ਮਸ਼ਹੂਰੋ ਮਰੂਫ ਮੰਨਿਆ ਪਰਮੰਨਿਆ ਚੈਨਲ ARY, ਉਹਦੇ ਉੱਤੇ ਦੋ ਸਹਾਫੀ ਨੇ ਜਿਹੜੇ ਮੰਨੇ ਪਰਮੰਨੇ ਸਹਾਫੀ ਨੇ। ਮੈਂ ਜ਼ਾਤੀ ਤੌਰ ਤੇ ਦੋਵਾਂ ਨੂੰ ਜਾਣਨਾ। ਇੱਕ ਦਾ ਨਾਂ ਚੌਧਰੀ ਗੁਲਾਮ ਹੁਸੈਨ ਹੈ, ਤਗੜਾ ਸਹਾਫੀ ਹੈ, ਠੋਕ ਕੇ ਆਪਣਾ ਤਜੀਆ ਕਰਦਾ। ਤੇ ਦੂਜੇ ਪਾਸੇ ਚੌਧਰੀ ਖਾਵਰ ਘੁੰਮਣ ਬਹਿੰਦਾ, ਉਹ ਵੀ ਠੋਕ ਕੇ ਤਜੀਆ ਕਰਦਾ, ਉਹ ਵੀ ਮੰਨਿਆ ਪਰਮੰਨਿਆ ਸਹਾਫੀ ਹੈ। ਚੌਧਰੀ ਗੁਲਾਮ ਹੁਸੈਨ ਨਾਰੰਗ ਮੰਡੀ ਦਾ ਰਹਿਣ ਵਾਲਾ ਹੈ ਤੇ ਚੌਧਰੀ ਖਾਵਰ ਜਿਹੜਾ ਉਹ ਸਿਆਲਕੋਟ ਦਾ ਰਹਿਣ ਵਾਲਾ ਹੈ। ਸਿਆਲਕੋਟ ਦੇ ਮਾਜਰੇ ਦਾ ਘੁੰਮਣ ਹੈ। ਬਹਰਹਾਲ ਦੋਵੇਂ ਬੰਦੇ ਸਾਡੇ ਸਾਰਿਆਂ ਕੋਲੋਂ ਗੁਨਾਹ ਹੋ ਜਾਂਦੇ ਨੇ। ਇਹਨਾਂ ਦੋਸਤਾਂ ਕੋਲੋਂ ਵੀ ਕੋਈ ਗੁਨਾਹ ਹੋਏ ਹੋਣਗੇ, ਲੇਕਿਨ ਲੱਗਦਾ ਕੋਈ ਬਹੁਤਾ ਭੈੜਾ ਗੁਨਾਹ ਹੋ ਗਿਆ ਇਹਨਾਂ ਕੋਲੋਂ, ਕਿਉਂਕਿ ਰੱਬ ਨੇ ਇਹਨਾਂ ਨੂੰ ਜ਼ਿੰਦਗੀ 'ਚ ਸਜ਼ਾ ਦੇ ਛੱਡੀ ਹੈ। ਸੋਚਦੇ ਹੋਵੋਗੇ ਕਿਹੜੀ ਸਜ਼ਾ ਦੇ ਛੱਡੀ ਹੈ। ਵੈਸੇ ਤਾਂ ਮਰਨ ਤੋਂ ਬਾਅਦ ਸਜ਼ਾਵਾਂ ਮਿਲਦੀਆਂ ਨੇ, ਪਰ ਇਹਨਾਂ ਦੋਵਾਂ ਚੌਧਰੀਆਂ ਨੂੰ ਰੱਬ ਨੇ ਜ਼ਿੰਦਗੀ 'ਚ ਸਜ਼ਾ ਦੇ ਛੱਡੀ ਹੈ। ਸਜ਼ਾ ਇਹਨਾਂ ਇਹ ਦਿੱਤੀ ਹੈ ਕਿ ਭਾਈ ਤੁਹਾਡੇ ਸ਼ੋਅ ਦੇ ਵਿੱਚ ਹੁਣ ਹਸਨ ਅਯੂਬ ਬਵੇਗਾ ਤੇ ਤੁਸੀਂ ਉਹਨੂੰ ਬਰਦਾਸ਼ਤ ਕਰੋਗੇ। ਨਾ ਹੁਣ ਪਾਸਾ ਵੱਟ ਸਕਦੇ ਨੇ, ਨਾ ਪਾਸਾ ਘੁੱਟ ਸਕਦੇ ਨੇ, ਨਾ ਉਹਨੂੰ ਇਹ ਨਿਗਲ ਸਕਦੇ ਨੇ ਤੇ ਨਾ ਉਗਲ ਸਕਦੇ ਨੇ, ਨਾ ਇਹ ਨਿੱਛ ਮਾਰ ਸਕਦੇ ਨੇ, ਨਾ ਹੱਸ ਸਕਦੇ ਨੇ ਤੇ ਨਾ ਰੋ ਸਕਦੇ ਨੇ। ਹੁਣ ਤੇ ਹਸਨ ਅਯੂਬ ਸਾਹਮਣੇ ਬਹਿੰਦਾ ਤੇ ਆਪਣੀ ਪੂਰੀ ਸਾਫਤੀ ਬੇਸ਼ਰਮੀ ਦੇ ਨਾਲ ਇਹੋ ਜਿਹੇ ਤਜੀਏ ਕਰਦਾ ਜਿਹਦੇ ਚ ਆਂਦਾ ਨੂਰੀਨ ਰੋ ਰਹੀ ਹੈ, ਨੂਰੀਨ ਰੋਂਦੀ ਪਈ ਹੈ। ਇਹ ਤੁਹਾਨੂੰ ਪੂਰੀ ਗੱਲ ਦੱਸਦੇ ਕਿ ਇਹਦੇ ਪਿੱਛੇ ਗੱਲ ਕੀ ਹੈ। ਗੱਲ ਇਹ ਹੈ ਕਿ ਪੇਸ਼ਾਵਰ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਬੱਲੇ ਦਾ ਨਿਸ਼ਾਨ ਪਾਕਿਸਤਾਨ ਤਹਿਰੀਕ ਇਨਸਾਫ ਕੋ ਰਹੇਗਾ। ਚੌਧਰੀ ਨਿਜ਼ਾਮਦੀਨ ਨੇ ਕਿਸੇ ਨੂਰੀਨ ਨਾਂ ਦੀ ਕੁੜੀ ਨੂੰ ਤਿਆਰ ਕੀਤਾ ਸੀ ਕਿ ਤੂੰ ਸ਼ੇਰ ਦੀਏ ਬੱਚੀਏ, ਇਹਦੇ ਖਿਲਾਫ ਇਲੈਕਸ਼ਨ ਕਮਿਸ਼ਨ ਦਰਖਾਸਤ ਦੇਣੀ ਹੈ। ਉਹਨੇ ਦਰਖਾਸਤ ਦਿੱਤੀ ਕਿ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਇੱਕ ਤੇ ਬੱਲੇ ਦਾ ਨਿਸ਼ਾਨ ਨਾ ਦਿਓ, ਬੱਲਾ ਮੈਂ ਲੈਣਾ। ਆਹੋ ਜੀ, ਨੂਰੀਨ ਆਖਦੀ ਹੈ ਕਿ ਬੱਲਾ ਉਹਨੇ ਲੈਣਾ ਹੈ ਔਰ ਇਹ ਤਹਿਰੀਕ ਇਨਸਾਫ ਨੂੰ ਨਿਸ਼ਾਨ ਨਾ ਦਿਓ, ਬਲਕਿ ਬੱਲਾ ਨੂਰੀਨ ਨੇ ਲੈਣਾ ਹੈ ਤੇ ਉਹਦੀ ਜਿਹੜੀ ਜਮਾਤ ਹੋਏਗੀ ਹੈ, ਜਿਹੜਾ ਜਿੱਥੋਂ ਵੀ ਉਹਨੇ ਇਲੈਕਸ਼ਨ ਲੜਨਾ ਉਹਨੇ ਇਹ ਬੱਲਾ ਲੈਣਾ। ਤੇ ਨੂਰੀਨ ਦੇ ਖਿਲਾਫ ਫੈਸਲਾ ਇੱਕ ਕਿਸਮ ਦਾ ਹੋ ਗਿਆ। ਜਿਸ ਵੇਲੇ ਉੱਥੋਂ ਪੇਸ਼ਾਵਰ ਹਾਈ ਕੋਰਟ ਨੇ ਕਿਹਾ ਨਹੀਂ ਜੀ, ਬੱਲਾ ਜਿਹੜਾ ਹੈ ਉਹ ਤੇ ਤਹਿਰੀਕ ਇਨਸਾਫ ਵਾਲਿਆਂ ਨੇ ਲੈਣਾ ਤੇ ਉਹਨਾਂ ਨੂੰ ਹੀ ਦੇਣਾ, ਤੇ ਬੱਲਾ ਦੇ ਦਿੱਤਾ ਤਹਿਰੀਕ ਇਨਸਾਫ ਨੂੰ। ਤੇ ਹੁਣ ਹਸਨ ਅਯੂਬ ਸਾਹਿਬ ਜਿਹੜੇ ਨਾ ਉਹ ਤਜੀਆ ਕਰ ਰਹੇ ਸਨ ਕਿ ਜੀ ਇਹ ਬੜਾ ਗਲਤ ਫੈਸਲਾ ਹੋਇਆ ਤੇ ਨੂਰੀਨ ਰੋ ਰਹੀ ਹੈ। ਉਹ ਦੱਸ ਇਹ ਰਹੇ ਸਨ ਕਿ ਕਿਸੇ ਤਰੀਕੇ ਨਾਲ ਚੌਧਰੀ ਗੁਲਾਮ ਹੁਸੈਨ ਤੇ ਚੌਧਰੀ ਖਾਵਰ ਘੁੰਮਣ ਜਾਣ ਉਹਦੇ ਨਾਲ, ਤੇ ਨੂਰੀਨ ਉਹਨਾਂ ਦੀਆਂ ਧੀਆਂ ਵਰਗੀ ਹੈ, ਪੁੱਤਰਾਂ ਵਰਗੀ ਹੈ। ਧੀਆਂ ਸਾਂਝੀਆਂ ਹੀ ਹੁੰਦੀਆਂ ਨੇ ਤੇ ਨੂਰੀਨ ਨੂੰ ਗੱਲ ਨਾ ਲਾਉਣ, ਉਹਦਾ ਕੋਈ ਸਿਰ ਚੁੰਮਣ ਤੇ ਉਹਨੂੰ ਕਹਿਣ ਵੀ ਚੱਲ ਧੀਏ ਕੋਈ ਗੱਲ ਨਹੀਂ, ਚੁੱਪ ਕਰ, ਖੈਰ ਹੈ, ਹੋ ਜਾਂਦਾ ਇੰਜ, ਤੂੰ ਬੱਲਾ ਛੱਡ ਕੋਈ ਹੋਰ ਸ਼ੈ ਲੈ ਲੈ, ਮਤਲਬ ਕੋਈ ਹੋਰ ਨਿਸ਼ਾਨ ਲੈ ਲੈ, ਤੂੰ ਕੋਈ ਤਾਂਗਾ ਲੈ ਲੈ, ਤੂੰ ਘੋੜਾ ਲੈ ਲੈ, ਕੋਈ ਹੋਰ ਨਿਸ਼ਾਨ ਲੈ ਲੈ, ਜ਼ਰੂਰ ਬੱਲੇ ਦੇ ਨਿਸ਼ਾਨ 'ਤੇ ਹੀ ਇਲੈਕਸ਼ਨ ਲੜਨਾ ਹੀ। ਬਹਰਹਾਲ ਗੱਲ ਇਹ ਹੈ ਕਿ ਉਹ ਗੱਲ ਜਿਹੜੀ ਹੈ ਸੋਸ਼ਲ ਮੀਡੀਆ ਵਾਲੇ ਤਾਂ ਫਿਰ ਗੱਲ ਗਾਂਹ ਦੀ ਗਾਂਹ ਵਧਾ ਦਿੰਦੇ ਨੇ। ਤੁਹਾਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਵਾਲਿਆਂ ਨੇ ਉਹਦੇ ਉੱਤੇ ਇਹੋ ਜਿਹੇ ਲਤੀਫੇ ਬਣਾ ਦਿੱਤੇ, ਇਹੋ ਜਿਹੀਆਂ ਗੱਲਾਂ ਬਣਾ ਦਿੱਤੀਆਂ। ਤੇ ਇੱਕ ਹਸਨ ਅਯੂਬ ਸਾਹਿਬ ਨੂੰ ਜਦੋਂ ਮੈਂ ਵੇਖਣਾ ਹੈ ਤੇ ਉਹਨਾਂ ਦੀਆਂ ਨੂਰੀਨ ਰੋਂਦੀ ਪਈ ਵਾਲੀ ਗੱਲ ਵੇਖਣਾ, ਤੇ ਮੈਨੂੰ ਵੀ ਇੱਕ ਲਤੀਫਾ ਛੇਤੇ ਆਇਆ। ਪਿੰਡ ਦੇ ਵਿੱਚ ਇੱਕ ਕੋਈ ਬਸ਼ਰਮ ਜਿਹਾ ਬੰਦਾ ਸੀ ਤੇ ਉਹ ਕਿਤੇ ਸੁੱਤਾ ਸੀ ਤੂਤ ਦੇ ਥੱਲੇ, ਤੇ ਜਿਸ ਵੇਲੇ ਉੱਠਿਆ ਤੇ ਪਿੱਛੇ ਪਿੱਠ ਦੇ ਉੱਤੇ ਕਿਤੇ ਕੋਈ ਦਰਖਤ ਉੱਗ ਪਿਆ। ਉਹ ਸਾਰਿਆਂ ਆਖਿਆ ਵੀ ਤੇਰੇ ਨਾਲ ਬੜਾ ਬੁਰਾ ਹੋਇਆ, ਦਰਖਤ ਉੱਗ ਪਿਆ, ਹੁਣ ਜਿੱਥੇ ਜਿੱਥੇ ਜਾਏਗਾ ਦਰਖਤ ਨਾਲ ਨਾਲ ਤੁਰਿਆ ਫਿਰੇਗਾ ਤੇਰੇ, ਇਹ ਤੇਰਾ ਕੀ ਬਣੇਗਾ। ਉਹਨੇ ਕਿਹਾ ਲਓ ਮੇਰਾ ਕੀ ਬਣੇਗਾ, ਮੈਂ ਨਾਲ 4 ਯਾਰ ਭਾਵਾਂਗੇ ਤੇ ਬਹਿ ਕੇ ਉੱਥੇ ਤਾਸ਼ ਕੁੱਟਿਆ ਕਰਾਂਗੇ ਦਰਖਤ ਥੱਲੇ, ਇਹ ਤੇ ਭਲਾ ਹੋ ਗਿਆ। ਮਤਲਬ ਜੇ ਬੰਦੇ ਨੂੰ ਸ਼ਰਮ ਨਾ ਹੋਵੇ ਤਾਂ ਮੌਜਾਂ ਹੀ ਮੌਜਾਂ ਨੇ, ਸਾਰੀ ਗੱਲ ਹੈ। ਉਹੀ ਹਾਲ ਹਸਨ ਅਯੂਬ ਸਾਹਿਬ ਦਾ ਹੈ ਕਿ ਉਹਨਾਂ ਸਿਰਫ ਅਗਰ ਉਹਨਾਂ ਕੋਲੋਂ ਕੋਈ ਪੁੱਛੇ ਬਈ ਤੇਰੇ ਰੁੱਖ ਉੱਗ ਪਿਆ ਤੇ ਉਹਨਾਂ ਇਹ ਨਹੀਂ ਆਖਣਾ ਵੀ ਬੜਾ ਭੈੜਾ ਕੰਮ ਹੋਇਆ। ਉਹਨਾਂ ਆਖਿਆ ਰੁੱਖ ਉੱਗ ਪਿਆ ਚੰਗਾ, ਨਾਲ ਚੌਧਰੀ ਗੁਲਾਮ ਹੁਸੈਨ ਨੂੰ ਭਾਵਾਂਗਾ, ਨਾਲ ਚੌਧਰੀ ਖਾਵਰ ਘੁੰਮਣ ਨੂੰ ਭਾਵਾਂਗਾ, ਨਾਲ ARY ਵਾਲਿਆਂ ਨੂੰ ਭਾਵਾਂਗਾ, ਤਾਸ਼ ਕੁੱਟਾਂਗੇ, ਤਜਜ਼ੀਏ ਕਰਾਂਗੇ, ਜਿਹਦੇ ਚੌਧਰੀ ਸਾਹਿਬ ਦੀ ਕੋਈ ਦਵਾਈ ਖਾਵਾਂਗੇ ਤੇ ਉੱਥੇ ਬਹਿ ਕੇ ਗੱਪਸ਼ਪ ਲਾਵਾਂਗੇ, ਸ਼ਰਮ ਜੋ ਨਹੀਂ ਕਰਨੀ। ਤੇ ਬਹਰਹਾਲ ਇਹ ਸੀ ਜੀ ਸਾਰਾ ਰੌਲਾ ਨੂਰੀਨ ਦੇ ਰੋਣ ਦਾ। ਨੂਰੀਨ ਕਿਉਂ ਰੋਂਦੀ ਸੀ, ਨੂਰੀਨ ਨੂੰ ਚਾਹੀਦਾ ਕੀ ਸੀ ਤੇ ਨੂਰੀਨ ਮੰਗਦੀ ਕੀ ਹੈ, ਇਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ। ਹੁਣ ਦੂਜੀ ਖਬਰ ਦੀ ਤਰਫ ਆਨੇ। ਸਾਡੀ ਬਾਜੀ, ਸਾਡੀ ਨਲਾਇਕ ਬਾਜੀ ਮਰੀਮ। ਸਾਡੀ ਬਾਜੀ ਵੈਸੇ ਤੇ ਚੁਰੋਕਣੇ ਵਕਤ ਦੀ ਨਲਾਇਕ ਹੈ, ਮੈਨੂੰ ਤਾਂ ਲੱਗਦਾ ਜਮਾਂਦਰੂ ਹੀ ਨਲਾਇਕ ਹੈ ਸਾਡੀ ਬਾਜੀ। ਬਾਜੀ ਨੇ ਪਹਿਲਾਂ ਆਖਿਆ ਮੈਂ ਡਾਕਟਰ ਬਣਨਾ ਹੈ, ਸਾਰਿਆਂ ਸਮਝਾਇਆ ਘਰ 'ਚ ਵੀ ਇਹ ਨਲਾਇਕ ਬੱਚੇ ਨਹੀਂ ਬਣਦੇ, ਪਰ ਬਾਜੀ ਜ਼ਿੱਦ ਕੀਤੀ। ਪਿਓ ਉਸ ਵੇਲੇ ਤਾਕਤਵਰ ਸੀ, ਪਿਓ ਉਸ ਵੇਲੇ ਵਜ਼ੀਰ ਆਜ਼ਮ ਸੀ, ਤੇ ਉਹਨਾਂ ਜਨਾਬ ਧੱਕੇ ਨਾਲ ਆਖਿਆ ਕਿ ਇਹਦਾ ਦਾਖਲਾ ਕਰੋ ਕਿੰਗ ਐਡਵਰਡ ਕਾਲਜ ਦੇ ਵਿੱਚ। ਉੱਥੇ ਉਹ ਕਾਲਜ ਵਾਲਿਆਂ ਆਖਿਆ ਕਿ ਇਹ ਤਾਂ ਪਾਕਿਸਤਾਨ ਦਾ ਨਹੀਂ ਬਲਕਿ ਦੁਨੀਆ ਦਾ ਮੰਨਾ ਪਰਮੰਨਿਆ ਕਾਲਜ ਹੈ, ਇਹਦੇ ਵਿੱਚ ਤੇ ਮੈਰਿਟ ਸਭ ਤੋਂ ਉੱਤੇ ਹੈ ਪਾਕਿਸਤਾਨ ਦੇ ਵਿੱਚ, ਇੱਥੇ ਬਾਜੀ ਜਿਹੜੀ ਨਲਾਇਕ ਹੈ ਉਹਦਾ ਇੱਥੇ ਦਾਖਲਾ ਨਹੀਂ ਹੋ ਸਕਦਾ। ਫਿਰ ਬਾਜੀ ਦਾ ਦਾਖਲਾ ਜਿਹੜਾ ਉਹ ਆਰਮੀ ਮੈਡੀਕਲ ਕਾਲਜ 'ਚ ਕਰਵਾਇਆ ਗਿਆ।
ਆਰਮੀ ਮੈਡੀਕਲ ਕਾਲਜ ਵਾਲਿਆਂ ਨੇ ਇਹ ਭਾਰ ਚੁੱਕਿਆ ਬਾਜੀ ਦਾ। ਉੱਥੋਂ ਬਾਜੀ ਨੂੰ ਫਿਰ ਮਾਈਗ੍ਰੇਸ਼ਨ ਕਰਾਈ ਗਈ ਬਾਜੀ ਦੀ। ਬਾਜੀ ਪਨਾਹ ਗਜ਼ੀਨ ਹੈ, ਇਹ ਗੱਲ ਤੁਸੀਂ ਸਮਝ ਲਓ। ਬਾਜੀ ਹਾਲਾਤ ਦੀ ਮਾਰੀ ਹੋਈ ਹੈ। ਬਾਜੀ 'ਤੇ ਕੋਈ ਤਰਸ ਵੀ ਖਾਇਆ ਕਰੋ, ਐਡਾ ਨਾ ਹੱਸਿਆ ਕਰੋ ਬਾਜੀ 'ਤੇ। ਬਾਜੀ ਜਿਹੜੀ ਹੈ ਉੱਥੋਂ ਮਾਈਗ੍ਰੇਸ਼ਨ ਕਰਾ ਕੇ ਤੇ ਆਪਣੀ ਕਿੰਗ ਐਡਵਰਡ ਕਾਲਜ, ਤੇ ਕਿੰਗ ਐਡਵਰਡ ਕਾਲਜ ਆ ਕੇ ਬਾਜੀ ਪਹਿਲਾਂ ਤੇ ਰਾਹ ਲੈ ਗਈ ਪਹਿਲੇ ਪ੍ਰਿੰਸੀਪਲ ਦੀ। ਦੂਜੇ ਚੌਥੇ ਦਿਨ ਅੱਬਾ ਜੀ ਨੂੰ ਆਖਿਆ ਵੀ ਇਹ ਪ੍ਰਿੰਸੀਪਲ ਚੰਗਾ ਨਹੀਂ ਹੈ, ਮੈਨੂੰ ਆਂਦਾ ਸਾਰੀਆਂ ਕਲਾਸਾਂ ਪੜ੍ਹ, ਇਹਨੂੰ ਤੇ ਫਾਰਗ ਕਰੋ। ਪਹਿਲਾ ਪ੍ਰਿੰਸੀਪਲ ਤੇ ਕਰ ਦਿੱਤਾ ਫਾਰਗ। ਦੂਜੇ ਪ੍ਰਿੰਸੀਪਲ ਦੇ ਕੋਲੋਂ ਬਾਜੀ ਨੇ ਖੁਆਇਸ਼ ਦਾ ਇਜ਼ਹਾਰ ਕੀਤਾ ਕਿ ਹੁਣ ਮੈਨੂੰ ਪਾਸ ਕੀਤਾ ਜਾਏ। ਉਹਨੇ ਕਿਹਾ ਵੀ ਇਹ ਤੇ ਪੜ੍ਹ ਕੇ ਪਾਸ ਹੋਣਾ। ਤੇ ਦੂਜੇ ਪ੍ਰਿੰਸੀਪਲ ਨੇ ਫਿਰ ਬਾਜੀ ਨੂੰ ਫਾਰਗ ਕਰ ਦਿੱਤਾ, ਕੱਢ ਦਿੱਤਾ ਉਸ ਕਾਲਜ ਦੇ ਵਿੱਚੋਂ। ਤੇ ਬਾਜੀ ਸਾਰਿਆਂ ਹੀ ਮਜ਼ਮੂਨਾਂ 'ਚ ਫੇਲ ਹੋਈ ਤੇ ਬਾਜੀ ਨੇ ਫਸਟ ਪੋਜੀਸ਼ਨ ਲਈ ਫੇਲ ਹੋਣ ਵਾਲਿਆਂ ਦੇ ਵਿੱਚੋਂ। ਦੂਸਰੇ ਪਾਸਿਓਂ ਨਾ ਸਮਝ ਲੈਣਾ ਵੀ ਪਾਸ ਹੋਣ ਵਾਲਿਆਂ ਦੇ ਵਿੱਚੋਂ ਫੇਲ ਹੋਣ ਵਾਲਿਆਂ ਦੇ ਵਿੱਚੋਂ ਬਾਜੀ ਨੇ ਫਸਟ ਪੋਜੀਸ਼ਨ ਲਈ ਤੇ ਕਾਲਜ ਵਾਲਿਆਂ ਬਾਜੀ ਨੂੰ ਕੱਢ ਦਿੱਤਾ। ਨਲਾਇਕੀ ਦੀ ਦਾਸਤਾਨ ਇੱਥੇ ਨਹੀਂ ਮੁੱਕੀ। ਜਿਸ ਵੇਲੇ ਉਹ ਪਨਾਮਾ ਲੀਕ ਦਾ ਕੇਸ ਬਣਿਆ ਸੀ ਤੇ ਉਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਬਾਜੀ ਨੇ ਜਾਲੀ ਕੈਲਬਰੀ ਫੌਂਟ ਦੇ ਨਾਲ ਟਰਸਟ ਡੀਡ ਬਣਾ ਕੇ ਜਮ੍ਹਾਂ ਕਰਾ ਦਿੱਤੀ। ਉਹ ਵੀ ਬਾਜੀ ਦਾ ਇੱਕ ਨਲਾਇਕੀ ਦਾ ਹੀ ਸ਼ਖਸਾਨਾ ਸੀ। ਫਿਰ ਕਦੇ ਬਾਜੀ ਕੋਈ ਟਵੀਟ ਸ਼ੇਅਰ ਕਰ ਦਿੰਦੀ ਹੈ, ਕਦੀ ਕੋਈ ਗੱਲ ਕਰ ਦਿੰਦੀ ਹੈ ਜਿਹੜੀ ਆਪਣੇ ਪਿਓ ਦੇ ਖਿਲਾਫ ਹੁੰਦੀ ਹੈ, ਫਿਰ ਡਿਲੀਟ ਕਰਦੀ ਫਿਰਦੀ ਹੈ। ਬਾਜੀ ਦਾ ਅੰਗਰੇਜ਼ੀ ਦੇ ਵਿੱਚ ਹੱਥ ਥੋੜ੍ਹਾ ਤੰਗ ਹੈ। ਹੁਣ ਇਸ ਵੇਲੇ ਤੁਹਾਨੂੰ ਪਤਾ ਹੈ ਕਿ ਵੋਟ ਦੇਣਾ ਤਾਂ ਦੂਰ ਦੀ ਗੱਲ ਹੈ, ਇਸ ਵੇਲੇ ਤਾਂ ਕੋਈ ਬੰਦਾ ਇਹਨਾਂ ਨੂੰ ਬੁੱਝਾ ਨਹੀਂ ਦਿੰਦਾ। ਬੁੱਝਾ ਉਹ ਲਾਨਤ ਭੇਜਣਾ ਹੁੰਦਾ, ਉਹਨੂੰ ਗੱਲ ਕਰਦੇ ਨੇ। ਇਸ ਵੇਲੇ ਤਾਂ ਕੋਈ ਬੰਦਾ ਨੂਨ ਲੀਗ ਦੇ ਲਾਗੇ ਖਲੋਣ ਨੂੰ ਤਿਆਰ ਨਹੀਂ ਹੈ। ਇਸ ਮਾਹੌਲ ਦੇ ਵਿੱਚ ਬਾਜੀ ਨੂੰ ਕਿਸੇ ਨੇ ਮਸ਼ਵਰਾ ਦਿੱਤਾ ਕਿ ਕੋਈ ਜਾਲੀ ਸਰਵੇ ਬਣਾ ਕੇ ਜਿਹੜਾ ਉਹ ਜਾਰੀ ਕਰਾ ਦਿੱਤਾ ਜਾਏ। ਬਾਜੀ ਨੇ ਜਾਲੀ ਸਰਵੇ ਜਾਰੀ ਕਰਾਇਆ, ਪਰ ਬਾਜੀ ਦੀ ਕਿਉਂਕਿ ਅੰਗਰੇਜ਼ੀ ਜ਼ਰਾ ਕਮਜ਼ੋਰ ਹੈ ਤੇ ਉਹ ਜਿਹੜੀ ਸਰਵੇ ਕੰਪਨੀ, ਨਾ ਉਹਦਾ ਕੋਈ ਨਾਂ ਹੈ, ਨਾ ਟਿਕਾਣਾ ਹੈ, ਨਾ ਦਫ਼ਤਰ ਹੈ, ਨਾ ਵੈਬਸਾਈਟ ਹੈ, ਨਾ ਸਰਨਾਮਾ ਹੈ, ਨਾ ਕੋਈ ਫ਼ੋਨ ਨੰਬਰ ਹੈ। ਤੇ ਉੱਤੋਂ ਉਹਦਾ ਜਿਹੜਾ ਨਾਂ ਲਿਖਿਆ ਉਹਦੇ ਸਪੈਲਿੰਗ ਵੀ ਗਲਤ ਲਿਖੇ ਨੇ, ਕਿਉਂਕਿ ਬਾਜੀ ਦਾ ਮੈਂ ਦੱਸਿਆ ਅੰਗਰੇਜ਼ੀ 'ਚ ਹੱਥ ਤੰਗ ਹੈ। ਬਾਜੀ ਨੇ ਸਿਰਫ ਇਹ ਵੇਖਿਆ ਕਿ ਸਭ ਤੋਂ ਜ਼ਿਆਦਾ ਮੇਰੇ ਅੱਬੇ ਨੂੰ ਮਸ਼ਹੂਰ ਕਰੋ, ਉਸ ਤੋਂ ਬਾਅਦ ਚਲੋ ਮੈਨੂੰ ਡਾਇਰੈਕਟ ਨਾ ਕਰੋ, ਵਿੱਚ ਚਾਚੇ ਨੂੰ ਪਾ ਲਓ, ਖੈਰ ਹੈ, ਚਾਚੇ ਨੂੰ ਤਾਂ ਭਜੌੜ ਨਹੀਂ ਪਾਉਣੀ ਨਾ, ਤੇ ਐਵੇਂ ਚਾਚੇ ਨੂੰ ਭਜੌੜ ਪੈ ਜਾਏਗੀ ਜੇ ਉਹਨੂੰ ਪਿਛਲੇ ਪਾਸੇ ਪਾ ਦਿੱਤਾ। ਤੇ ਬਾਜੀ ਨੇ ਉਸ ਤੋਂ ਬਾਅਦ ਚਾਚੇ ਨੂੰ ਮਸ਼ਹੂਰ ਕੀਤਾ ਸਭ ਤੋਂ ਜ਼ਿਆਦਾ। ਫਿਰ ਬਾਜੀ ਨੇ ਆਪਣਾ ਨਾਂ ਰੱਖਿਆ ਸਰਵੇ 'ਚ ਤੇ ਅਗਲੇ ਪਾਸੇ ਇਮਰਾਨ ਖਾਨ ਸਾਹਿਬ ਦਾ ਰੱਖਿਆ। ਲੇਕਿਨ ਬਾਜੀ ਨੂੰ ਇਹ ਸਮਝ ਨਾ ਆਇਆ ਵੀ ਨਕਲ ਵਾਸਤੇ ਅਕਲ ਦੀ ਵੀ ਲੋੜ ਹੁੰਦੀ ਹੈ। ਹੁਣ ਕੱਲ੍ਹ ਦੇ ਲੋਕ ਠੱਠੇ ਮਾਰ ਰਹੇ ਨੇ ਤੇ ਬਾਜੀ ਦਾ ਮਖੌਲ ਉਡਾ ਰਹੇ ਨੇ, ਲੇਕਿਨ ਬਾਜੀ ਸਾਡੀ ਨੇ ਕਿਹੜਾ ਪਹਿਲੀ ਵਾਰੀ ਆਪਣਾ ਮਖੌਲ ਉਡਵਾਇਆ। ਤੇ ਜੇ ਤੁਹਾਨੂੰ ਇਹ ਲੱਗਦਾ ਕਿ ਬਾਜੀ ਮੁੜ ਜਾਏਗੀ ਤੇ ਮੈਂ ਤੁਹਾਨੂੰ ਅੱਜ ਹੀ ਦੱਸ ਦੇਣਾ ਕਿ ਬਾਜੀ ਸਾਡੀ ਨਹੀਂ ਜੇ ਮੁੜਨੀ। ਜੋ ਤੁਹਾਡੇ ਕੋਲੋਂ ਜ਼ੋਰ ਲੱਗਦਾ ਜੇ ਉਹ ਕਰ ਲਓ। ਨਾ ਨੂਰੀਨ ਨੇ ਰੋਂਦਿਆਂ ਚੁੱਪ ਕਰਨਾ, ਨਾ ਸਾਡੇ ਸੱਜਣ ਹਸਨ ਅਯੂਬ ਨੇ ਰੁੱਖ ਉੱਗਣ ਦੇ ਉੱਤੇ ਸ਼ਰਮ ਕਰਨੀ ਹੈ, ਤੇ ਨਾ ਸਾਡੀ ਬਾਜੀ ਮਰੀਮ ਨੇ ਆਪਣੀ ਮਾੜੀ ਅੰਗਰੇਜ਼ੀ ਤੇ ਨਲਾਇਕੀ ਦੇ ਉੱਤੇ ਚੁੱਪ ਹੋਣਾ ਹੈ। ਰੱਬ ਰਾਖਾ।